बिस्मिल्लाहिर्रहमानिर्रहीम अस्सलामुअलैकुम। देसी तड़का कुकिंग ਰੈਸਪੀਜ਼ ਵਿੱਚ ਅਸੀਂ ਤੁਹਾਨੂੰ ਵੈਲਕਮ ਕਰਦੇ ਆ। ਅੱਜ ਮੈਂ ਤੁਹਾਡੇ ਨਾਲ ਸਲਾਦ ਦੀ ਐਸੀ ਰੈਸਪੀ ਲੈ ਕੇ ਆਈ ਹਾਂ ਜਿਹਨੂੰ ਤੁਸੀਂ ਆਪਣੇ ਘਰ ਵਿੱਚ ਆਸਾਨੀ ਦੇ ਨਾਲ ਬਣਾ ਕੇ ਤਿਆਰ ਕਰ ਸਕਦੇ ਜੇ। ਇਹ ਸਲਾਦ ਨੂੰ ਜ਼ਰੂਰ ਬਣਾਓ। ਤੁਸੀਂ ਆਪਣੇ ਘਰ ਵਿੱਚ ਚਿਕਨ ਕੜਾਈ ਤੇ ਮਟਨ ਨੂੰ ਤੇ ਦਾਲਾਂ ਨੂੰ ਭੁੱਲ ਜਾਵੋਗੇ, ਇੰਨਾ ਮਜ਼ੇਦਾਰ ਜਿਹਾ ਇਹ ਸਲਾਦ ਬਣ ਕੇ ਤਿਆਰ ਹੁੰਦਾ। ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ। ਮੈਨੂੰ ਵੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ। ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਜੇ ਤੇ ਮੇਰੇ ਚੈਨਲ ਦੇਸੀ ਤੜਕਾ ਕੁਕਿੰਗ ਰੈਸਪੀਜ਼ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦੇਵੋ। ਇਹਦੇ ਨਾਲ ਹੀ ਸਲਾਦ ਦੀ ਰੈਸਪੀ ਨੂੰ ਬਣਾਉਣਾ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲੇ ਇੱਥੇ ਮੈਂ ਲਿਆ ਸਬਜ਼ ਮਿਰਚਾਂ, ਨਾਲ ਖੀਰਾ ਲਿਆ, ਟਮਾਟਰ ਲਿਆ, ਨਾਲ 2 ਪਿਆਜ਼ ਲੈਣੇ, ਨਾਲ ਸਬਜ਼ ਧਨੀਆ ਲਿਆ। ਇੱਥੇ ਮੈਂ 2 ਪਿਆਜ਼ ਪਹਿਲੇ ਹੁਣ ਛਿੱਲਾਂਗੀ ਇਹਨਾਂ ਨੂੰ ਅੱਛੇ ਤਰੀਕੇ ਦੇ ਨਾਲ। ਤੁਸੀਂ ਦੇਖ ਰਹੇ ਹੋ ਅੱਛੇ ਤਰੀਕੇ ਦੇ ਨਾਲ ਇਹਨਾਂ ਨੂੰ ਮੈਂ ਛਿੱਲ ਰਹੀ ਹਾਂ। ਹੁਣ ਮੈਂ ਇਹ ਬਣਾ ਲਿਆ ਇੱਕ। ਇਸੇ ਤਰ੍ਹਾਂ ਮੈਂ ਬਾਕੀ ਦਾ ਵੀ ਛਿੱਲ ਕੇ ਤੁਹਾਨੂੰ ਦਿਖਾ ਦੇਵਾਂ। ਇਹਨਾਂ ਨੂੰ ਮੈਂ ਧੋ ਲਿਆ ਸੀ ਪਹਿਲੇ ਛਿੱਲ ਕੇ। ਇਸ ਤੋਂ ਬਾਅਦ ਹੁਣ ਇਹਦੇ ਮੈਂ ਗੋਲ ਗੋਲ ਪੀਸ ਬਣਾਵਾਂਗੀ। ਤੁਸੀਂ ਦੇਖ ਰਹੇ ਹੋ ਕਿੰਨੇ ਪਿਆਰੇ ਜਿਹੇ ਇਹਦੇ ਮੈਂ ਟੁਕੜੇ ਬਣਾ ਕੇ ਤਿਆਰ ਕਰ ਲਏ ਨੇ। ਇਹ ਦੋਨੋਂ ਪਿਆਜ਼ ਦੇ ਟੁਕੜੇ ਬਣ ਕੇ ਹੋ ਚੁੱਕੇ ਨੇ ਤਿਆਰ। ਤੋਂ ਹੁਣ ਇਹਨਾਂ ਨੂੰ ਹੱਥ ਦੀ ਮਦਦ ਦੇ ਨਾਲ ਇਹਨਾਂ ਨੂੰ ਮੈਂ ਅਲੱਗ-ਅਲੱਗ ਕਰਾਂਗੀ। ਤੁਸੀਂ ਦੇਖ ਰਹੇ ਹੋ ਤੁਸੀਂ ਵੀ ਇਸੇ ਤਰ੍ਹਾਂ ਇਹਨਾਂ ਨੂੰ ਹੱਥ ਦੀ ਮਦਦ ਦੇ ਨਾਲ ਅਲੱਗ-ਅਲੱਗ ਕਰਨਾ। ਇਹਨਾਂ ਨੂੰ ਤੋੜਨਾ ਨਹੀਂ, ਇਹਨਾਂ ਨੂੰ ਅੱਧੋ ਅੱਧ ਨਹੀਂ ਕਰਨਾ। ਇਹਨਾਂ ਦੇ ਗੋਲ-ਗੋਲ ਸ਼ੇਪ ਵਿੱਚ ਹੀ ਤੁਸੀਂ ਇਹਨਾਂ ਦੇ ਪੀਸ ਬਣਾ ਕੇ ਅਲੱਗ ਕਰ ਲੈਣੇ ਨੇ। ਹੁਣ ਇੱਥੇ ਮੈਂ ਲਿਆ ਠੰਡਾ ਪਾਣੀ ਜਿਹਦੇ ਅੰਦਰ ਮੈਂ ਪਿਆਜ਼ ਡਾਲਾਂਗੀ। ਇਹਨੂੰ 10 ਮਿੰਟ ਵਾਸਤੇ ਮੈਂ ਸਾਈਡ ਤੇ ਰੱਖ ਦੇਵਾਂਗੀ ਤਾਂ ਕਿ ਇਹਦੇ ਚੋਂ ਕੜਵਾਹਟ ਇਹਦੀ ਖਤਮ ਹੋ ਜਾਵੇ। ਇਸ ਤੋਂ ਬਾਅਦ 10 ਮਿੰਟ ਹੋ ਚੁੱਕੇ ਨੇ। ਇੱਕ ਛਾਨੀ ਦੀ ਮਦਦ ਦੇ ਨਾਲ ਇਹਦੇ ਚ ਸਾਰਾ ਪਿਆਜ਼ ਮੈਂ ਨਿਕਾਲ ਕੇ ਬਾਉਲ ਦੇ ਉੱਪਰ ਰੱਖ ਦੇਵਾਂਗੀ ਤਾਂ ਕਿ ਇਹਦੇ ਚ ਪਾਣੀ ਚੰਗੀ ਤਰ੍ਹਾਂ ਨਿਚੜ ਜਾਵੇ। ਨਾਲ ਹੀ ਇੱਕ ਮੈਂ ਬਾਉਲ ਲਿਆ ਜਿਹਦੇ ਚ ਮੈਂ ਪਾਵਾਂਗੀ 2 ਚਮਚ ਬੜੇ ਖਾਣ ਵਾਲੇ ਚਿਲੀ ਸੌਸ ਡਾਲਣ ਤੋਂ ਬਾਅਦ ਇਹਦੇ ਚ ਮੈਂ ਪਾਵਾਂਗੀ ਜ਼ੀਰਾ, ਨਾਲ ਹੀ ਲਾਲ ਮਿਰਚ ਦਾ ਜ਼ਰਾ ਪਾਊਡਰ, ਨਾਲ ਹੀ ਤੇ ਮੈਂ ਡਾਲਾਂਗੀ ਇਹਦੇ ਚ ਚਾਟ ਮਸਾਲਾ ਡਾਲਣ ਤੋਂ ਬਾਅਦ ਇਹਦੇ ਚ ਖੀਰਾ ਡਾਲਿਆ, ਟਮਾਟਰ ਡਾਲਿਆ, ਇਸ ਤੋਂ ਬਾਅਦ ਸਬਜ਼ ਮਿਰਚਾਂ ਡਾਲੀਆਂ, ਧਨੀਆ ਡਾਲਿਆ। ਇਹਨੂੰ ਅੱਛੀ ਤਰ੍ਹਾਂ ਮੈਂ ਹਲ ਕਰ ਲਿਆ। ਇੱਥੇ ਮੈਂ ਜ਼ਰਾ ਕੁ ਨਮਕ ਡਾਲਾਂਗੀ ਟੇਸਟ ਦੇ ਹਿਸਾਬ ਦੇ ਨਾਲ ਹੀ ਤੇ ਨਾਲ ਮੈਂ ਜਿਹੜਾ ਪਿਆਜ਼ ਆਪਾਂ ਕੱਟ ਕੇ ਤਿਆਰ ਕੀਤਾ ਸੀ ਉਹ ਮੈਂ ਇਹਦੇ ਚ ਡਾਲ ਕੇ ਅੱਛੀ ਤਰ੍ਹਾਂ ਹਲ ਕਰ ਲਿਆ। ਤੁਸੀਂ ਦੇਖ ਰਹੇ ਹੋ ਇਹਨੂੰ ਚੰਗੀ ਤਰ੍ਹਾਂ ਹਲ ਕਰਦੇ ਹੋਏ ਇਹ ਸਲਾਦ ਮੈਂ ਬਣਾ ਕੇ ਤਿਆਰ ਕਰ ਲਿਆ। ਇਹ ਸਲਾਦ ਤੁਹਾਡੇ ਘਰ ਵਿੱਚ ਜ਼ਰੂਰ ਬਣਨਾ ਚਾਹੀਦਾ ਕਿਉਂਕਿ ਇਹ ਬਹੁਤ ਹੀ ਮਜ਼ੇਦਾਰ ਜਿਹਾ ਸਲਾਦ ਬਣ ਕੇ ਤਿਆਰ ਹੁੰਦਾ। ਇਸੇ ਤਰ੍ਹਾਂ ਮੈਂ ਇੱਕ ਚਿਮਟੇ ਦੀ ਮਦਦ ਦੇ ਨਾਲ ਹੁਣ ਇਹ ਪਲੇਟ ਤੁਹਾਨੂੰ ਨਿਕਾਲ ਕੇ ਦਿਖਾਵਾਂਗੀ। ਇਸ ਵਜ੍ਹਾ ਤੋਂ ਮੈਂ ਚਿਮਟੇ ਦੇ ਨਾਲ ਨਿਕਾਲਿਆ ਕਿ ਇਹ ਪਿਆਜ਼ ਇਹਦੇ ਨਾਲ ਟੁੱਟੇ ਨਾ ਸਪੈਚੂਲਾ ਦੀ ਮਦਦ ਦੇ ਨਾਲ। ਹੁਣ ਇਹਨੂੰ ਮੈਂ ਪਲੇਟ ਵਿੱਚ ਨਿਕਾਲ ਕੇ ਤੁਹਾਨੂੰ ਦਿਖਾ ਦਿੱਤਾ। ਇਹ ਬਹੁਤ ਹੀ ਮਜ਼ੇਦਾਰ ਤੇ ਬਹੁਤ ਹੀ ਵਧੀਆ ਜਿਹਾ ਪਿਆਜ਼ ਦਾ ਸਲਾਦ ਬਣ ਕੇ ਤਿਆਰ ਹੋ ਚੁੱਕਾ ਹੈ। ਇਸ ਸਲਾਦ ਨੂੰ ਬਣਾਉਂਦੇ ਹੋਏ ਇਹਦੇ ਵਿੱਚ ਮੈਂ ਪਿਆਜ਼ ਦੇ ਵਿੱਚ ਨਮਕ ਡਾਲ ਕੇ ਨਹੀਂ ਰੱਖਿਆ, ਇਸ ਲਈ ਕਿ ਕੱਚਾ ਪਿਆਜ਼ ਬਹੁਤ ਹੀ ਮਜ਼ੇਦਾਰ ਲੱਗਦਾ। ਅਗਰ ਤੁਹਾਨੂੰ ਜ਼ਿਆਦਾ ਕੜਵਾਹਟ ਲੱਗਦੀ ਹੈ ਤੇ ਤੁਸੀਂ ਠੰਡੇ ਪਾਣੀ ਵਿੱਚ ਡਾਲ ਕੇ ਥੋੜੀ ਦੇਰ ਵਾਸਤੇ ਰੱਖ ਦੇਵੋ। ਇਹ ਸਲਾਦ ਦਾ ਸਵਾਦ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿੰਨਾ ਹੀ ਬਾਲਾ ਜਾ ਤੇ ਕਿੰਨਾ ਹੀ ਵਧੀਆ ਜਾਏਗਾ। ਤੇ ਬੱਚਿਆਂ ਵਾਸਤੇ ਤੁਸੀਂ ਹਰ ਰੋਜ਼ ਜ਼ਰੂਰ ਬਣਾਇਆ ਕਰੋ। ਇਹਦੇ ਨਾਲ ਹੀ ਇਹ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ। ਮੈਨੂੰ ਵੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਕਿ ਰੈਸਪੀ ਕਿੰਝ ਦੀ ਬਣ ਕੇ ਤਿਆਰ ਹੋਈ ਆ। ਹਰ ਕਿਤੇ ਨਈ ਅਪਲੋਡ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ। ਵੀਡੀਓ ਨੂੰ ਲਾਈਕ ਕੀਤਾ ਕਰੋ ਤੇ ਮੇਰੇ ਚੈਨਲ ਦੇਸੀ ਤੜਕਾ ਕੁਕਿੰਗ ਰੈਸਪੀਜ਼ ਨੂੰ ਸਬਸਕ੍ਰਾਈਬ ਕੀਤਾ ਕਰੋ ਤੇ ਇੰਨੀ ਸ਼ੇਅਰ ਕਰਨਾ ਵੀ ਨਾ ਭੁੱਲਿਆ ਕਰੋ। ਇਹਦੇ ਨਾਲ ਮੈਨੂੰ ਦਿਓ ਇਜਾਜ਼ਤ। ਆਪਣੇ ਸਾਰਿਆਂ ਦਾ ਖਿਆਲ ਰੱਖਿਓ। ਮੈਨੂੰ ਦੁਆਵਾਂ 'ਚ ਯਾਦ ਰੱਖਿਓ। ਖੁਦਾ ਹਾਫਿਜ਼।